ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਪੰਜਾਬੀ ਰੇਡੀਓ US ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਫਿਰ ਤੋਂ ਆ ਚੁੱਕੇ ਨੇ। ਜੋਗੀ ਜੀ ਤੁਸੀਂ ਫੇਰ ਆ ਗਏ। ਮੇਰਾ ਤਾਂ ਇੱਥੇ ਆਪਣਾ ਘਰ ਆ ਜੀ, ਅਸੀਂ ਜਿੱਦਾਂ ਮਰਜੀ ਆਈਏ ਜਾਈਏ। ਆਹ ਸਵਾਲ ਤੇ ਸਾਨੂੰ ਕਰਨਾ ਚਾਹੀਦਾ ਵੀ ਆਪਾਂ ਕਿੱਧਰ ਮੂੰਹ ਚੁੱਕੇ। ਹਾਂ ਲੈ ਕਿਹੜਾ ਪ੍ਰੋਗਰਾਮ ਭਲਾ ਆਪਣਾ ਨਹੀਂ, ਮੇਰਾ ਪੁੱਛ। ਅੱਛਾ ਹਾਂਜੀ, ਮੇਰਾ ਅੱਜ ਪ੍ਰੋਗਰਾਮ ਹੈਗਾ ਕਿ ਮੈਂ ਜਾਵਾਂ ਕਿਤੇ ਕੋਈ ਸੋਹਣੀ ਜੀ ਥਾਂ ਦੇ ਉੱਪਰ, ਕਾਫੀ ਪੀਵਾਂ, ਕੁਛ ਖਾਵਾਂ ਪੀਵਾਂ, ਫੇਸਬੁੱਕ ਤੇ ਸਟੇਟਸ ਪਾਵਾਂ। ਆਏ ਗਰੀਬਾਂ ਦੇ ਬੱਚੇ ਦੇ ਮੂੰਹ ਦੇ ਵਿੱਚ ਪਾਣੀ। ਹਾਂ ਤੇ ਹਵੇ ਨਾ, ਤੇ ਅਸੀਂ ਲੈ ਕੇ ਤਾਂ ਜਾਣਾ ਮੈਂ ਕਿਤੇ ਵੀ ਨਹੀਂ। ਪ੍ਰੋਗਰਾਮ ਤੁਹਾਡਾ ਨਹੀਂ ਆ, ਪ੍ਰੋਗਰਾਮ ਪੰਜਾਬੀ ਰੇਡੀਓ USA ਤੁਸੀਂ ਇਸ ਵੇਲੇ ਟਿਊਨ ਕੀਤਾ ਹੋਇਆ ਜੀ, ਤੇ ਇਧਰ ਮੈਂ ਆਪਣੇ ਆਪ ਨੂੰ ਟਿਊਨ ਕੀਤਾ ਹੋਇਆ ਹੈ। ਤੇ ਮੈਂ ਵੀ ਆਪਣੇ ਆਪ ਨੂੰ ਟਿਊਨ ਕੀਤਾ, ਹੋਰ ਮੈਂ ਕਿਸੇ ਹੋਰ ਨੂੰ ਨਹੀਂ ਟਿਊਨ ਕਰਦੀ ਅੱਜ ਕੱਲ। ਉਹ ਨਹੀਂ, ਵੈਸੇ ਤੇਰੇ ਕੋਲੋਂ ਟਿਊਨ ਆਪਣੇ ਆਪ ਨੂੰ ਤੁਸੀਂ ਤਾਂ ਕਰ ਸਕਦੇ ਟਿਊਨ ਆਪਣੀ ਵਾਈਫ ਨੂੰ, ਸੋ ਕਾਲਡ। ਮੈਂ ਕਿੰਨੂੰ ਟਿਊਨ ਕਰਾਂਗੀ? ਮੇਰੀ ਜ਼ਿੰਦਗੀ ਦੇ ਵਿੱਚ ਕੋਈ ਇੱਕ ਬੰਦਾ ਨਹੀਂ ਆਇਆ। ਇੱਥੇ ਲਾੜੀਆਂ ਦੌੜੀ ਜਾਂਦੀਆਂ ਨੇ ਮੁੰਡਿਆਂ ਦਾ ਵਿਆਹ ਕਰਾ ਕੇ। ਮੈਨੂੰ ਕੋਈ ਕਰਾਵੇ ਤੇ ਸਹੀ, ਫੇਰ ਹੀ ਮੈਂ ਦੌੜੂੰਗੀ। ਓਕੇ, ਵਿਆਹ ਕਰਾ ਕੇ ਦੌੜਨਾ? ਹਾਂ। ਓਏ ਹੋਏ, ਦਾ ਕੈਸੀ ਵੱਧ ਆ ਗਿਆ ਤੂੰ। ਮੈਂ ਦੇਖਿਆ ਉਹਦਾ। ਕਿਉਂ ਯਾਰ, ਲੋਕੀ ਵਿਆਹ ਕਰਾਉਣ ਨੂੰ ਦੌੜਦੇ ਆ, ਤੂੰ ਵਿਆਹ ਕਰਾ ਕੇ ਦੌੜਨਾ? ਉਹ ਨਹੀਂ ਯਾਰ, ਵਿਆਹ ਕਰਾਉਣ ਤੋਂ ਬਾਅਦ ਮੈਂ ਕਿਉਂ ਦੌੜੂੰਗੀ? ਅਗਲਾ ਦੌੜੂਗਾ, ਮੈਂ ਉਹਨੂੰ ਕਹੂੰਗੀ ਜੀ ਭਾਂਡੇ ਮਾਂਜਣੇ ਰਹਿ ਗਏ, ਅਗਲਾ ਅੱਗੇ ਦੌੜੂਗਾ ਮੇਰੇ। ਏਦਾਂ ਦੀ ਨਾ ਇੱਕ ਤੇਰੇ ਵਰਗੀ ਮੁੰਡਾ ਦੇਖਣ ਚਲ ਗਈ। ਅੱਛਾ। ਹਾਂ, ਨਾਲ ਉਹਦੇ ਉਦਾਂ ਦਾ ਉਹਦਾ ਘੱਟ ਪੜਿਆ ਲਿਖਿਆ ਟੱਬਰ। ਅੱਛਾ। ਹਾਂਜੀ, ਉੱਥੇ ਜਾ ਕੇ ਰੱਖਦੇ ਆ ਡਿਮਾਂਡਾਂ। ਕਿੱਦਾਂ ਦੀਆਂ ਡਿਮਾਂਡਾਂ ਤੇ ਕੀ ਕਰਦੇ ਆ ਮੁੰਡੇ ਨੂੰ ਪਸੰਦ। ਲਓ ਜੀ, ਸਾਰੇ ਜਾਣੇ ਟੱਬਰ ਟੀਰ ਐਨ ਇਕੱਠਾ ਹੋ ਕੇ ਮਰੂਤੀ 800 ਦੇ ਵਿੱਚ ਬਹਿ ਗਏ। ਅੱਛਾ। 7-8 ਜਾਣੇ ਨਾ। ਮਰੂਤੀ 800 ਹੀ ਕਿਉਂ? ਕੋਈ ਹੋਰ ਗੱਲ ਦੱਸੋ। ਉਹ ਗਰੀਬਾਂ ਦੇ ਕੋਲੋਂ ਤੈਨੂੰ ਪਤਾ ਕਈ ਸਮਾਂ ਹੁੰਦਾ ਸੀ ਮਰੂਤੀ 800 ਹੀ ਬਹੁਤ ਸੀ, ਤੇ ਅੱਜ ਕੱਲ ਇਹ ਗਰੀਬਾਂ ਦੀ ਬਣ ਗਈ ਵਿਚਾਰੀ। ਹਾਂ, ਤੇ ਤੁਹਾਡੇ ਵਰਗੇ ਦੇ ਕੋਲ ਮਰੂਤੀ 800 ਹੀ ਹੋਣੀ ਆ। ਹੋਰ ਤੁਹਾਡੇ ਕੋਲ ਮਰਸਡੀ ਤਾਂ ਹੋਣੀ ਨਹੀਂ ਨਾ। ਸਾਡੇ ਕੋਲ ਜੋ ਮਰਜ਼ੀ ਹੋਵੇ, ਫੇਰ ਕੀ ਹੋਇਆ? ਲਓ ਜੀ, ਟੱਬਰ ਚੱਲ ਜਾਂਦੇ 7-8 ਜਾਣੇ ਡਰਾਈਵਰ ਦੇ ਸਮੇਤ ਮਰੂਤੀ 800 ਦੇ ਵਿੱਚ ਬਹਿ ਗਏ। ਅੱਛਾ। ਉੱਥੇ ਜਾਂਦੇ ਆ ਜੀ ਮੁੰਡਾ ਦੇਖਣ। ਓਏ ਹੋਏ ਹੋਏ, ਜਾਂਦੇ ਬਰਫੀਆਂ ਦੇ ਉੱਪਰ, ਸਮੋਸਿਆਂ ਦੇ ਉੱਪਰ ਟੁੱਟ ਪੈਂਦੇ। ਭੁੱਖ ਲੱਗੀ ਅਗਲੇ ਟੱਬਰ ਪੀਣ ਦਾ ਟਾਈਮ, ਟੱਬਰ ਹੀ ਭੁੱਖੜਾ ਦਾ ਸੀ। ਅੱਛਾ। ਫੇਰ ਉੱਥੇ ਜਾ ਕੇ ਕਹਿੰਦੇ ਗੱਲ ਸੁਣ ਲਓ ਜੀ, ਸਾਨੂੰ ਮੁੰਡਾ ਚਾਹੀਦਾ ਬਿਲਕੁਲ ਸਾਊ। ਅੱਛਾ। ਇਦਾਂ ਦਾ ਮੁੰਡਾ ਕਿ ਕੁਛ ਖਾਂਦਾ ਨਾ ਹੋਵੇ ਤੇ ਕੁਛ ਪੀਂਦਾ ਨਾ ਹੋਵੇ। ਠੀਕ ਹੈ ਜੀ, ਬਸ ਕੁੜੀ ਤੋਂ ਪੁੱਛ ਕੇ ਸਾਹ ਲਵੇ ਤੇ ਕੁੜੀ ਨੂੰ ਪੁੱਛ ਕੇ ਨਾ ਸਾਰੇ ਕੰਮ ਕਰੇ। ਓਹੋ। ਕੁੜੀ ਜੋ ਦੇ ਦੇਵੇ ਉਹੀ ਖਾਵੇ, ਜੋ ਨਾ ਦੇਵੇ ਏਦਾਂ ਦੀਆਂ ਚੀਜ਼ਾਂ ਨਾ, ਬਾਹਰੋਂ ਨਾ ਕੁਛ ਵੀ ਲੈ ਕੇ ਖਾਵੇ। ਅੱਛਾ। ਤੇ ਬਸ ਬਾਹਰ ਵੀ ਘੱਟੇ ਵੱਧਦੇ ਹੀ ਨਿਕਲੇ। ਅੱਛਾ। ਉਹ ਬੰਦਾ ਫਿਰ ਮੇਰੇ ਵਰਗਾ। ਪੰਜਾਬੀ ਰੇਡੀਓ US ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ, ਬਹੁਤ ਹੋ ਗਈ ਮੇਰੇ ਪਰਿਵਾਰ ਦੀ ਕੇ ਖੁੰਗ ਠੱਪ। ਹਾਂਜੀ, ਤੇ ਹੁਣ ਕੋਈ ਹੋਰ ਵੀ ਗੱਲ ਕਰ ਲਓ। ਲਓ ਜੀ, ਹੁਣ ਅਸੀਂ ਗੱਲ ਕੀ ਕਰਨੀ ਹੈ। ਇਧਰ ਕੇਜਰੀਵਾਲ ਸਾਹਿਬ ਹਾਂਜੀ ਬਹੁਤ ਵੱਡੀਆਂ ਛੱਡ ਰਹੇ ਨੇ। ਦੇਖੋ ਜੀ, ਗਰੰਟੀਆਂ ਦੇ ਰਹੇ ਨੇ। ਗਰੰਟੀ ਅਗਲੇ ਨੇ ਪੰਜਾਬ 'ਚ ਦਿੱਤੀ। ਹਾਂਜੀ। ਉਸ ਤੋਂ ਬਾਅਦ ਉੱਤਰਾਖੰਡ ਦੇ ਵਿੱਚ ਇਲੈਕਸ਼ਨਾਂ ਦਾ ਭਾਅ ਬਣਿਆ ਸੀ, ਉੱਥੇ ਵੀ ਦੇ ਦਿੱਤੀ। ਫਿਰ ਕਹਿੰਦੇ ਗੋਆ ਦੇ ਵਿੱਚ ਵੀ ਅਗਲੇ ਸਾਲ ਇਲੈਕਸ਼ਨ ਹੋਣੀ। ਚਲੋ ਲੱਗਦੀ ਆ ਦੇਖੋ ਭਾਅ, ਇੱਥੇ ਵੀ ਵੇਚ ਦਿੰਦੇ ਸਮਾਨ। ਦੇਖੋ, ਗੱਲ ਇਹ ਹੈ ਕੇਜਰੀਵਾਲ ਸਾਹਿਬ ਦੀ, ਅਸੀਂ ਗੱਲ ਕਿਸੇ ਕੋਈ ਇਹਨਾਂ ਦੀ ਪ੍ਰਸ਼ਾਸਕੀ ਢੰਗ ਤਰੀਕੇ ਦੇ ਉੱਪਰ ਨਹੀਂ ਕੋਈ ਸ਼ੱਕ ਕਰਦੇ, ਪਰ ਗੱਲ ਇਹ ਹੈ ਕਿ 300 ਯੂਨਿਟ ਬਿਜਲੀ ਦਾ ਜੀ ਇਹ ਤੁਸੀਂ ਜਿਹੜਾ ਲੋਲੀਪੌਪ ਦੇਣ ਲੱਗੇ ਹੋ, ਉਹ ਵੀ ਸਾਰੇ ਪਾਸੇ, ਪੰਜਾਬ ਦੇ ਵਿੱਚ ਵੀ, ਉੱਤਰਾਖੰਡ ਦੇ ਵਿੱਚ ਵੀ, ਗੋਆ ਦੇ ਵਿੱਚ ਵੀ। ਜਦ ਕਿ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਦਿੱਲੀ ਦੇ ਵਿੱਚ ਜੋ ਹਾਲਾਤ ਨੇ ਉਹ ਸੇਮ ਟੂ ਸੇਮ ਪੰਜਾਬ 'ਚ ਤਾਂ ਹੈ ਨਹੀਂਗੇ। ਬਿਲਕੁਲ। ਦਿੱਲੀ ਇੱਕ ਸ਼ਹਿਰ ਹੈ, ਪੰਜਾਬ ਬਹੁਤ ਵੱਡਾ ਸੂਬਾ ਹੈ, ਪੰਜਾਬ ਦੀਆਂ ਆਪਣੀਆਂ ਸਮੱਸਿਆਵਾਂ ਨੇ। ਤੁਸੀਂ ਲਿਖ ਕੇ ਤੇ ਲਾ ਦਿੱਤਾ ਬੋਰਡ 300 ਯੂਨਿਟ ਬਿਜਲੀ ਫ੍ਰੀ। ਜਦੋਂ ਤੁਸੀਂ ਕਿਤੇ ਸੇਲ ਦੇ ਵਿੱਚ ਜਾਂਦੇ ਹੋ, ਕਿਸੇ ਵੀ ਸੇਲ ਦੇ ਵਿੱਚ, ਤੁਹਾਨੂੰ ਪਤਾ ਹੈ ਵੀ ਛੇਲ ਉੱਥੇ ਵੀ ਲੱਥਦੀ ਹੈ। ਬਿਲਕੁਲ ਜੀ, ਲੱਥਦੀ ਆ। ਔਰ ਕੇਜਰੀਵਾਲ ਸਾਹਿਬ ਨੇ ਜਿਹੜਾ ਇਹ
ਲਓ ਜੀ, ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਤੇ ਗੱਲ ਕਰ ਰਹੇ ਹਾਂ ਜੀ ਅਸੀਂ ਕੇਜਰੀਵਾਲ ਸਾਹਿਬ ਦੇ 300 ਯੂਨਿਟ ਫ੍ਰੀ ਦੀ। ਪਹਿਲੀ ਗੱਲ ਤੇ ਪੰਜਾਬ ਦੇ ਵਿੱਚ ਕਨਫਿਊਜ਼ ਹੀ ਕਰ ਦਿੱਤੇ ਇਹਨਾਂ ਨੇ। ਹਾਂ, ਫਿਊਜ਼ ਉਡਾਤੇ ਸਭ। ਹਾਂ, ਲੋਕੀ ਕਹਿੰਦੇ ਕਿ 300 ਇਹਨਾਂ ਦੇ ਲੀਡਰ ਪਤਾ ਕੀ ਕਹਿੰਦੇ ਆ? ਕਹਿੰਦੇ 300 ਪਲੱਸ 300 600 ਯੂਨਿਟ ਆ। ਹਾਂ, ਉਹ ਕਹਿੰਦੇ ਆ ਕਿ ਤੁਹਾਡਾ ਪਹਿਲਾਂ ਦਾ 2 ਮਹੀਨਿਆਂ ਦਾ 1 ਮਹੀਨੇ ਦੇ ਵਿੱਚ 300 ਯੂਨਿਟ ਬਾਲੋ, ਦੂਸਰੀ 300 ਮਹੀਨੇ ਦੇ ਵਿੱਚ ਬਾਲੋ, ਇੰਜੋਏ ਕਰੋ। ਮਾਮੇ ਵਾਲੀ ਸਰਕਾਰ ਆ। ਅੱਛਾ, ਤੇ ਉਧਰ ਗੋਆ ਦੇ ਵਿੱਚ ਵੀ ਤੇ ਇਹਨਾਂ ਨੇ ਇਹ ਕਹਿ ਦਿੱਤਾ ਨਾ ਕਿ ਹਰ ਪਰਿਵਾਰ ਨੂੰ ਹਰ ਮਹੀਨੇ 300 ਯੂਨਿਟ ਫ੍ਰੀ ਬਿਜਲੀ ਦਿੱਤੀ ਜਾਏਗੀ ਤੇ ਸਾਰੇ ਪੁਰਾਣੇ ਬਿਜਲੀ ਦੇ ਬਿੱਲ ਅਸੀਂ ਮਾਫ ਕਰ ਦੇਵਾਂਗੇ ਤੇ ਕਿਸਾਨਾਂ ਨੂੰ 24 ਘੰਟੇ ਬਿਜਲੀ ਦੇਵਾਂਗੇ। ਦੇਖੋ, ਗੱਲ ਇਹ ਹੈ ਕਿ ਤੁਸੀਂ ਬਿਜਲੀ ਦੇ ਯੂਨਿਟ ਕੁਝ ਮਾਫ ਕਰਦੇ ਹੋ, ਠੀਕ ਹੈ, ਲੋਕਾਂ ਨੂੰ ਕਿਤੇ ਨਾ ਕਿਤੇ ਜਾ ਕੇ ਕੋਈ ਫਾਇਦਾ ਵੀ ਹੋ ਸਕਦਾ ਹੈ, ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ 300 ਯੂਨਿਟ ਤੁਸੀਂ ਮਾਫ ਕਰਨ ਦੇ ਚੱਕਰ ਦੇ ਵਿੱਚ ਤੁਸੀਂ ਕਿਤੇ ਕੋਈ ਵੱਡਾ ਸੂਬੇ ਦਾ ਨੁਕਸਾਨ ਤਾਂ ਨਹੀਂ ਕਰ ਰਹੇ। ਇਹ ਵੀ ਦੇਖੋ, ਤੁਸੀਂ ਲੋਕ, ਜੇਕਰ ਤੁਸੀਂ ਜੌਬਸ ਦੀ ਗੱਲ ਚੱਲਦੀ ਹੈ, ਸਾਡਾ ਬ੍ਰੇਨ ਡਰੇਨ ਜਿਹੜਾ ਹੋ ਰਿਹਾ ਹੈ, ਪੰਜਾਬ ਤੋਂ ਲੋਕੀ ਜਹਾਜ਼ ਭਰ ਕੇ ਹਾਂ ਬਾਹਰਲੇ ਮੁਲਕਾਂ ਨੂੰ ਜਾਂਦੇ ਨੇ, ਠੀਕ ਹੈ ਨਾ, ਜਾਂ ਫਿਰ ਕੁੜੀਆਂ ਪੜੀਆਂ ਲਿਖੀਆਂ ਲਿਆਉਂਦੇ ਨੇ, ਬਾਅਦ ਚ ਪਛਤਾਉਂਦੇ ਨੇ। ਹਾਂ, ਜਿਹੜੀਆਂ ਇਹ ਚੀਜ਼ਾਂ ਹੋ ਰਹੀਆਂ ਨੇ ਉਹਨਾਂ ਤੇ ਤੁਸੀਂ ਨਕੇਲ ਕੱਸਣ ਦੇ ਲਈ ਕੀ ਰੋਡ ਮੈਪ ਆ ਜੀ, ਕੀ ਤੁਹਾਡੇ ਕੋਲ ਹੋਰ ਪਲਾਨਸ ਹੈਗੇ ਆ, ਉਹ ਤੇ ਤੁਸੀਂ ਦੱਸੋ ਵੀ ਆ 300 ਯੂਨਿਟ ਲਾ ਲਿਆ ਟੀਕਾ, ਪੈ ਗਈ ਠੰਡ। ਹਾਂ, ਮੇਰੇ ਠੰਡ ਹਲੇ ਪਈ ਨਹੀਂ, ਮੈਂ ਪਾਉਂਗਾ। ਚਲੋ ਖੈਰ ਕੋਈ ਗੱਲ ਨਹੀਂ, ਵੈਸੇ ਠੰਡ ਤੇ ਤੈਨੂੰ ਵੀ ਪੈ ਜਾਣੀ ਚਾਹੀਦੀ ਆ। ਕਿਸ ਖੁਸ਼ੀ ਚ? ਲੈ, ਤੁਹਾਡੇ ਕਹਿੰਦੇ ਪਿਤਾ ਜੀ ਬਾਹਰ ਹੋ ਗਏ ਆ। ਹਾਂ, ਫਿਰ ਇਦਾਂ ਹੀ ਆ ਨਾ, ਬੜੀਆਂ ਲੋਕਾਂ ਨੇ ਦੁਆਵਾਂ ਕੀਤੀਆਂ, ਨਾਲੇ ਕਹਿੰਦੇ ਅਗਸਤ ਚ ਉਹਨਾਂ ਦਾ ਹੈਪੀ ਬਰਥਡੇ ਟੂ ਯੂ ਵੀ ਆਉਣ ਲੱਗਾ ਆ। ਹਾਂ, ਲੋਕਾਂ ਨੇ ਪਿਛਲੇ ਸਾਲ ਵੀ ਤੁਹਾਨੂੰ ਪਤਾ ਹੀ ਹੋਣਾ ਆ ਵੀ ਕਿਦਾਂ ਇੰਨੀਆਂ ਚਿੱਠੀਆਂ ਗਈਆਂ ਜੇਲ੍ਹ ਦੇ ਵਿੱਚ, ਸਾਰਾ ਸਾਰੀਆ ਜੇਲ੍ਹ ਦਾ ਪ੍ਰਸ਼ਾਸਨ ਹੀ ਤੰਗ ਹੋ ਗਿਆ ਕਿ ਕੱਲੀ ਕੱਲੀ ਚਿੱਠੀ ਪਾਪਾ ਜੀ ਦੇ ਨਾਮ ਦੀ ਆ ਰਹੀ ਸੀ। ਫਿਰ ਐਤਕੀ ਉਹਨਾਂ ਨੇ ਕਿਹਾ ਕਿ ਦੇਖੋ, ਜੇਲ੍ਹ ਚ ਬਾਹਰ ਜਾਣ ਦਾ ਇੱਕ ਰਸਤਾ ਹੈ। ਹਾਂਜੀ, ਸਾਡੇ ਸਾਰੇ ਅਸਤਰ ਕੰਮ ਕਰਨਾ ਬੰਦ ਕਰ ਦਿਓ। ਆਹ, ਜੋ ਸਾਡੇ ਕੋਲ ਸ਼ਕਤੀਆਂ ਸੀ ਉਹ ਸਾਰੀਆਂ ਥੋੜੀ ਦੇਰ ਲਈ ਫੇਲ ਕਰ ਦਿਓ, ਕਿਉਂਕਿ ਜਿਹੜੀਆਂ ਅਸੀਂ ਜਵਾਨ ਰਹਿਣ ਵਾਲੀਆਂ ਦਵਾਈਆਂ ਖਾਂਦੇ ਸੀ, ਜਿਹੜਾ ਆਪਣੇ ਆਪ ਨੂੰ ਅਸੀਂ ਤੰਦਰੁਸਤ ਰੱਖਿਆ ਹੋਇਆ ਸੀ, ਜਿਹੜਾ ਅਸੀਂ ਵੱਡੇ ਵੱਡੇ ਟਾਇਰ ਚੱਕ ਲੈਂਦੇ ਸੀ ਫਿਲਮਾਂ ਦੇ ਵਿੱਚ, ਚਮਕਦੇ ਚਿਹਰੇ ਸੀ, ਸਾਡੇ ਚਿਹਰੇ ਤੇ ਜਿਹੜਾ ਨੂਰ ਸੀ ਉਹ ਇੱਕਦਮ ਸਭ ਠੱਪ ਕਰ ਦਿਓ। ਓਏ ਹੋਏ ਹੋਏ, ਲੋਕਾਂ ਨੂੰ ਇਹ ਲੱਗਣ ਲੱਗ ਪਏ ਵੀ ਇਹ ਤੋਂ ਮਾੜਾ, ਇਹ ਤੋਂ ਤਾੜਾ, ਇਹ ਤੋਂ ਜ਼ਿਆਦਾ ਨਖਿੱਧ ਬੰਦਾ, ਨਖਿੱਧ ਤੇ ਖੈਰ ਦੂਜਾ ਲਫ਼ਜ਼ ਤੂੰ ਗਲਤ ਕਹਿ ਕਰਦੀ ਹੈ ਪਿਤਾ ਜੀ ਬਾਰੇ, ਤੇ ਲਫ਼ਜ਼ ਬਹੁਤ ਹੀ ਜ਼ਿਆਦਾ ਮਾੜਕੂ ਜਿਹਾ ਬੰਦਾ ਜਿਹਦੇ ਤੇ ਦੇਖੇ ਸ਼ਕਲ ਦੇ ਬਾਅਦ ਤਰਸ ਆ ਜਾਵੇ। ਏਦਾਂ ਨਹੀਂ ਕਹੀਦਾ ਹੁੰਦਾ। ਹਾਂ, ਹੰਬਿਆ ਹੋਇਆ ਕਹੋ, ਥੱਕਿਆ ਹੋਇਆ ਕਹੋ, ਬਹੁਤ ਜ਼ਿਆਦਾ ਮਾਯੂਸ ਕਹੋ, ਝੰਡਿਆ ਹੋਇਆ। ਹਾਂ, ਚਲੋ ਖੈਰ ਇਹ ਤੇਰੇ ਲਫ਼ਜ਼ ਆ। ਜੋਗੀ ਜੀ, ਨਿੱਕੇ ਹੁੰਦੇ ਆਪਾਂ ਸਕੂਲ ਤੋਂ ਛੁੱਟੀ ਕਰਨੀ ਸੀ, ਆਪਾਂ ਕੀ ਕਰਦੇ ਹੁੰਦੇ ਸੀ? ਕੱਛ 'ਚ ਗੰਢਾ ਲੈ ਕੇ ਬੁਖਾਰ ਚੜਾਉਂਦੇ ਹੁੰਦੇ ਸੀ। ਹਾਂ, ਆਪਾਂ ਕਹਿੰਦੇ ਹੁੰਦੇ ਸੀ ਨਾ, ਢਿੱਡ ਪੀੜਾ, ਮੈਂ ਨਹੀਂ ਅੱਜ ਸਕੂਲੇ ਜਾਣਾ। ਮੈਨੂੰ ਤਾਂ ਮਰੋੜ ਲੱਗੇ ਆ। ਹਾਂ, ਬਸ ਇਦਾਂ ਦਾ ਹੀ ਮਰੋੜਾ ਉੱਠਿਆ। ਐਂਡੋਸਕੋਪੀ ਦੇ ਲਈ ਕਰਵਾਇਆ ਗਿਆ ਦਾਖਲ। 6 ਜੂਨ ਨੂੰ ਗੁਰਮੀਤ ਰਾਮ ਰਹੀਮ ਨੂੰ ਗੁੜਗਾਉਂ ਚ ਦਿਖਾਇਆ ਸੀ, ਫਿਰ ਕਹਿੰਦੇ ਠੀਕ ਠਾਕ ਹੋ ਗਏ ਸੀ। ਫਿਰ ਦੁਬਾਰਾ ਤੋਂ ਕੱਲ ਨੂੰ ਕਹਿੰਦੇ ਕਿ ਮਤਲਬ ਜੁਲਾਈ ਦੇ ਮਹੀਨੇ ਦੇ ਵਿੱਚ ਫਿਰ ਦੁਬਾਰਾ ਤੋਂ ਜੀ ਕੀਤਾ ਵੀ ਅਗਸਤ ਨੇੜੇ ਆਉਣ ਵਾਲੀ ਆ, ਬਾਹਰ ਨਿਕਲਣਾ। ਨਾਲੇ ਵੈਸੇ ਵੀ ਪੰਜਾਬ ਚ ਇਲੈਕਸ਼ਨ ਨੇੜੇ ਆ। ਹਾਂ, ਪੰਜਾਬ ਦੇ ਵਿੱਚ ਵੀ ਤੇ ਹਰਿਆਣੇ ਦੇ ਵਿੱਚ ਵੀ। ਮੈਂ ਕਿਹਾ ਜੀ ਸਾਰੇ ਪਾਸਿਆਂ ਤੇ ਜਿੱਥੇ ਵੀ ਕਿੱਥੇ ਨਾ ਸਿਆਸਤ ਮਗਾਉਣੀ। ਬਾਬਾ ਜੀ ਦੀ ਕਿਰਪਾ, ਨਾਲੇ ਬਾਬਾ ਜੀ ਨੇ ਵੋਟਾਂ ਨਹੀਂ ਦਵਾਉਣੀਆਂ। ਲੈ, ਮੈਂ ਕਿਹਾ ਜੀ ਉਹਨਾਂ ਨੇ ਤਾਂ ਕਰ ਦੇਣਾ, ਬਸ ਸਾਰਿਆਂ ਦਾ 12 ਫੇਰਾ ਲਿਆ ਦੇਣਾ। ਕਹਿੰਦੇ ਜੀ ਹੁਣ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਸਲੀਕੇ ਦੇ ਨਾਲ, ਇਹ ਜਿਹੜਾ ਬੇਅਦਬੀ ਤੇ ਗੋਲੀ ਕਾਂਡ ਸੀ ਨਾ, ਉਸ ਕੇਸ ਦੇ ਚਲਾਨ ਚੋਂ ਉਹਨਾਂ ਦਾ ਨਾਮ ਕੱਢ ਦਿੱਤਾ ਬਾਹਰ। ਤੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸਾਹਿਬ ਹੈਗੇ ਆ, ਉਹਨਾਂ ਨੇ ਸਿਆਸਤ ਸਮਝਿਆ ਕਰੋ। ਸਿਆਸਤ ਸਮਝਣ ਨੂੰ ਮੈਂ ਕਿਹੜਾ ਕਿਤੇ ਨਵਜੋਤ ਸਿੰਘ ਸਿੱਧੂ ਆ। ਮੈਂ ਤੇ ਸਕੂਟਰ ਚਲਾਉਣਾ, ਮੈਂ ਟਵਿੱਟਰ ਵੀ ਨਹੀਂ ਚਲਾਉਣਾ। ਅੱਛਾ, ਅਗਲੇ ਵੀ ਉਧਰ ਇੰਨੇ ਓਵਰ ਟਵਿੱਟਰੀ ਹੋਏ ਪਏ ਆ ਕਿ ਭਲੇਖੇ ਦੇ ਨਾਲ ਨਾ ਉਹਨਾਂ ਕੋਲੋਂ ਗਲਤੀ ਚ ਮਿਸਟੇਕ ਹੋ ਗਈ। ਓਏ ਮਿਸਟੇਕ ਨਹੀਂ ਹੋਈ, ਉਹ ਟੇਕ ਲੈਣ ਲੱਗੇ ਸੀ। ਅੱਛਾ, ਕੀ? ਉਹ ਵੀ ਕਹਿੰਦੇ ਵੀ ਮੈਂ ਖੋਰੇ ਮੇਰੇ ਤੇ ਛਤਰੀ ਤਾਂ ਨਹੀਂ ਦੇਣ ਆਮ ਆਦਮੀ ਪਾਰਟੀ ਵਾਲੇ।
ਹਾਂ ਤੇ ਭੁੱਲ ਭੁਲੇਖੇ ਇਹਨਾਂ ਕੋ ਕਿਹਾ ਹੋ ਗਿਆ, ਫਿਰ ਕੀ ਹੋ ਗਿਆ? ਆ ਤੇ ਚਲੋ ਕੋਈ ਗੱਲ ਨਹੀਂ, ਤਾਰੀਫਾਂ ਜੇ ਅਗਲਿਆਂ ਨੇ ਉਹਨਾਂ ਨੇ 5-7 ਕੀਤੀਆਂ, ਇਹਨਾਂ ਨੇ ਵੀ 1-2 ਕਰ ਦਿੱਤੀਆਂ। ਹਾਂ ਤੇ ਕਿਤੇ ਪਹਾੜ ਤਾਂ ਨਹੀਂ ਟੁੱਟ ਪਿਆ, ਕਿਤੇ ਬੱਦਲ ਤਾਂ ਨਹੀਂ ਫਟ ਗਿਆ। ਹੋਰ ਕੀ, ਜੇ ਅਗਲੇ ਨੇ ਕਹਿ ਹੀ ਦਿੱਤਾ ਵੀ ਆਮ ਆਦਮੀ ਪਾਰਟੀ ਵਾਲੇ ਮੇਰੀ ਕਦਰ ਪਾਉਂਦੇ ਆ, ਤੁਸੀਂ ਨਹੀਂ ਪਾਉਂਦੇ। ਉਧਰੋਂ ਕਈ ਕਾਂਗਰਸੀ ਲੀਡਰ ਆਮ ਆਦਮੀ ਪਾਰਟੀ ਦਾ ਝਾੜੂ ਫੜੀ ਜਾਂਦੇ ਆ। ਫਿਰ ਕਿਤੇ ਜਾ ਕੇ ਮਾਮਲਾ ਠੰਡਾ ਹੋਇਆ ਰਾਤੋਂ ਰਾਤ, ਜਦੋਂ ਰਾਜਕੁਮਾਰ ਵੇਰਕਾ ਹੋਰਾਂ ਨੇ ਕਿਹਾ ਉਹ ਕਿਸੇ ਜੋਗੀ ਜੀ ਗੱਲ ਆ। ਗੱਲ ਤਾਂ ਮੇਰੇ ਕੋਲ ਵੀ ਬਹੁਤ ਹੈਗੀ ਆ। ਮੇਰੀ ਗੱਲ ਪੂਰੀ ਹੋਈ ਹਲੇ? ਹਾਲਾ ਕਰ ਲਾ, ਤੂੰ ਕਰ ਲਾ ਆਪਣੀ ਪੂਰੀ ਗੱਲ, ਤੇਰੀ ਗੱਲ ਦੇ ਵਿੱਚ ਕੋਈ ਗੱਲ ਤਾਂ ਹੁੰਦੀ ਨਹੀਂ। ਹਾਂ ਅੱਛਾ, ਹਾਂਜੀ ਮੈਂ ਕਹਿ ਰਹੀ ਸੀ ਜਿਹੜੀਆਂ ਆਪਾਂ ਹੁਣੇ ਖਬਰਾਂ ਸਾਂਝੀਆਂ ਕੀਤੀਆਂ, ਹਾਂਜੀ, ਇਹਨਾਂ ਖਬਰਾਂ ਤੋਂ ਇਹ ਨਹੀਂ ਲੱਗਦਾ ਵੀ ਅੱਜ ਕੱਲ ਲੋਕਾਂ ਦਾ ਦੀਨ ਮਾਨ ਹੀ ਨਹੀਂ ਰਹਿ ਗਿਆ। ਇਹ ਖਾਸ ਤੌਰ ਤੇ ਜਿਹੜੇ ਆਗੂ ਹੁੰਦੇ ਆ, ਭਾਵੇਂ ਉਹ ਧਾਰਮਿਕ ਆਗੂ ਹੋਣ, ਭਾਵੇਂ ਉਹ ਸਿਆਸੀ ਆਗੂ ਹੋਣ। ਦੇਖੋ ਗੱਲ ਇਹ ਆ ਕਿ ਆਗੂ ਤੇ ਤੂੰ ਵੀ ਆ ਸਾਡੀ। ਅੱਛਾ, ਅਸੀਂ ਤੈਨੂੰ ਨਾ ਨਜ਼ਰੀਆ ਮੈਂ ਕਿਹੜਾ ਇੱਥੇ ਅੱਗੇ ਲੱਗ ਕੇ ਤੇ ਤੁਹਾਡੇ ਨਾਲ ਧਰਨੇ ਪ੍ਰਦਰਸ਼ਨ ਤੇ ਬੈਠੀ ਆ, ਜਾਂ ਮੈਂ ਭੁੱਖ ਹੜਤਾਲ 'ਚ ਬੈਠੀ ਆ। ਨਹੀਂ ਤੂੰ ਆਪ ਕਹਿੰਦੀ ਤਾਂ ਸੀਗੀ ਕਿ ਮੈਨੂੰ ਤੁਸੀਂ ਆਪਣਾ ਆਗੂ ਬਣਾਓ। ਓਹੋ, ਮੈਂ ਜਾ ਕੇ ਮੈਕਸੀਕੋ ਦੀ ਕੰਧ ਤੇ ਬਹਿ ਕੇ ਅੱਛਾ ਮੈਂ ਜਿੰਦਾਬਾਦ ਮੁਰਦਾਬਾਦ ਕਰਨੀ ਹੈ ਤੇ ਅਸੀਂ ਤੈਨੂੰ ਆਪਣਾ ਆਗੂ ਮੰਨ ਲਿਆ। ਅੱਛਾ ਹਾਂ, ਤੂੰ ਹੁਣ ਆਪੇ ਥਾਪੀ ਪ੍ਰਧਾਨ, ਹਾਂ ਚੱਕ ਝੰਡਾ। ਅੱਛਾ, ਤੇ ਮੈਂ ਜਾਵਾਂ ਮੈਕਸੀਕੋ ਦੀ ਕੰਧ ਤੇ ਬਹਿ ਜਾ? ਹਾਂ, ਉੱਥੇ ਕੰਧ ਤੇ ਬਹਿ ਕੇ ਤੂੰ ਕਰ ਆਪਣਾ ਰੋਸ ਪ੍ਰਦਰਸ਼ਨ ਅੱਛਾ ਕਿ ਭਾਈ ਅਸੀਂ ਬੜੇ ਤੰਗ ਆ, ਅੱਛਾ ਵੀ ਜਿਹੜੇ ਰਸਤੇ ਆ ਸਾਨੂੰ ਵਾਪਸ ਭੇਜੋ। ਆਪ ਸਾਨੂੰ ਵੀ ਵਾਪਸ ਭੇਜੋ। ਇਹ ਬੰਦਾ ਨਾ ਹਮੇਸ਼ਾ ਮੇਰੇ ਤੋਂ ਗਲਤ ਕੰਮ ਹੀ ਕਰਵਾਊਗਾ, ਉਹੀ ਕੰਮ ਕਰਵਾਊਗਾ ਜਿਹੜਾ ਮੇਰੇ ਖਿਲਾਫ ਹੋਵੇ। ਜਾਂ ਫਿਰ ਇੱਕ ਕੰਮ ਹੋਰ ਕਰ ਸਕਦੀ ਆ ਤੂੰ। ਕੀ ਭਲਾ? ਤੁਹਾਡੇ ਸੁਝਾਅ ਵੈਸੇ ਬਹੁਤ ਜ਼ਿਆਦਾ ਨਖੇਧ ਨਹੀਂ ਹੁੰਦੇ? ਕਦੀ ਲਾਇਆ ਤੁਸੀਂ ਹਿਸਾਬ? ਮਤਲਬ ਮੇਰੇ ਖਿਲਾਫ ਹੀ ਹੁੰਦੇ ਆ ਸਾਰੇ ਤੇ ਸਾਰੇ। ਅੱਛਾ, ਸੁਝਾਅ ਮੇਰੇ ਜਾਨੀ ਕਿ ਨਖੇਧ ਹੁੰਦੇ ਆ। ਹਾਂਜੀ, ਦੇਖੋ ਜਿੱਦਾਂ ਦਾ ਬੰਦਾ ਹੋਵੇ ਆਪਾਂ ਉਦਾਂ ਦੀ ਸਲਾਹ ਦੇਈਦੀ ਆ। ਕਦੀ ਆਪਣੇ ਆਪ ਨੂੰ ਵੀ ਸੁਝਾਅ ਦੇ ਲਿਆ ਕਰੋ ਵੀ ਜੋਗੀ ਦਿੱਤਾ ਸਿਆਂ। ਮੈਂ ਦਿੱਤਾ, ਮੈਂ ਕਿਹਾ ਵੀ ਕੀ? ਜੋਗੀ ਸਿਆਂ ਐਵੇਂ ਕਿੰਨੀ ਦੇਰ ਦਾ ਤੂੰ ਕਾਰ ਜਿਹੜੀ ਲਈ ਫਿਰਦਾ ਹਾਂ ਉਹਨੂੰ ਵੇਚ ਕੇ, ਵੀ ਜਿੱਦਾਂ ਥੋੜੇ ਜਿਹੇ ਪੈਸੇ ਪਾ ਕੇ ਅੱਛਾ ਵੀ ਭਾਵੇਂ ਸੈਕਿੰਡ ਹੈਂਡ ਤੂੰ ਜਹਾਜ਼ ਹੀ ਲੈ ਲਾ। ਅੱਛਾ, ਆਹੋ, ਤੇ ਹੋਰ ਕੀ, ਆਰਾਮ ਨਾਲ ਜਦੋਂ ਦਿਲ ਕੀਤਾ ਸੜਕੇ ਤੁਸੀਂ ਕੰਮ ਜਦੋਂ ਕਰੋ ਕੀਤਾ ਦਿਲ ਤੇ ਆਪਾਂ ਉੱਪਰ। ਅੱਛਾ, ਹੋਰ ਨਹੀਂ ਤੁਸੀਂ ਇਹ ਕੰਮ ਕਰੋ ਹਾਂ, 500 ਕਰੋੜ ਰੁਪਇਆ ਲਓ ਹਾਂ ਹਾਂਜੀ ਲੋਨ, ਹਾਂਜੀ। ਇੱਕ ਰੇਲ ਗੱਡੀ ਪਾ ਲਓ। ਆਇਆ ਸੀ ਮੈਨੂੰ ਫੋਨ ਇੱਕ ਦਿਨ, ਅੱਛਾ ਕਹਿੰਦੇ ਜੀ ਅਸੀਂ ਲੋਨ ਦੇਣਾ। ਹਾਂ ਮੈਂ ਕਿਹਾ ਠੀਕ ਆ, ਕਹਿੰਦਾ ਜੀ ਕੁਝ ਬਣਾਉਣਾ ਤੁਸੀਂ? ਮੈਂ ਕਿਹਾ ਆਹੋ ਯਾਰ ਬਣਾਉਣਾ ਤਾਂ ਹੈਗਾ। ਕਹਿੰਦੇ ਕੀ ਬਣਾਉਣਾ ਤੁਸੀਂ? ਮੈਂ ਕਿਹਾ ਜੀ ਮੈਂ ਜੰਡੂ ਸਿੰਘ ਤੋਂ ਅਮਰੀਕਾ ਤੱਕ ਇੱਕ ਪੁਲ ਬਣਾਉਣਾ, ਦੇ ਦਿਓ ਲੋਨ। ਹਾਂ ਫਿਰ ਸਿੱਧੀ ਕਾਰ ਚੜਾਈ ਉੱਤੇ ਪੁਲ ਤੇ, ਸਿੱਧੀ ਜਾ ਕੇ ਚਾਹੇ ਕੈਲੀਫੋਰਨੀਆ ਲਾ ਲਓ ਹਾਂਜੀ, ਤੇ ਚਾਹੇ ਲਓ ਜੀ, ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਨਜ਼ਰੀਆ, ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਆਪਾਂ। ਤੇ ਖੈਰ ਮੇਰਾ ਮਿਸ਼ਨ ਫਲਾਈਓਵਰ ਇੱਥੇ ਇਹ ਕਰ ਦਿੱਤਾ ਠੱਪ, ਕਿਉਂਕਿ ਇਹਨੇ ਭਾਨੀ ਮਾਰ ਦਿੱਤੀ ਹੈ। ਤੇ ਚਲੋ ਖੈਰ ਕੋਈ ਗੱਲ ਨਹੀਂ, ਆਪਾਂ ਫੇਰ ਕਿਤੇ ਸਹੀ, ਸਾਡੀਆਂ ਕਿਹੜਾ ਜਹਾਜ਼ਾਂ ਦੀਆਂ ਪੂਛਾਂ ਕਿਤੇ ਲੰਡੀਆਂ ਹੋ ਗਈਆਂ। ਹੋਰ ਕੀ, ਅਸੀਂ ਤਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆ ਹੀ ਜਾਣਾ। ਜਿਉਂਦੇ ਰਹਿਣ ਵਿਚਾਰੇ ਮੈਕਸੀਕੋ ਵਾਲੇ ਤੇਰੇ ਮਾਸੀ ਦੇ ਭਰਾ। ਅੱਛਾ, ਹੋਰ ਨਾ ਹੁਣ ਮੇਰੀ ਮਾਸੀ ਦੇ ਭਰਾ ਹੋ ਗਏ। ਉਹ ਲੈ ਹੋਰ, ਤੇ ਤੇਰੇ ਮਾਮੇ ਨਾਲ ਲੱਗੇ। ਆਏ ਹੋਏ ਹਾਂ, ਆਹ ਬੰਦਾ ਨਾ ਤੁਹਾਨੂੰ ਮੇਰੇ ਵਰਗਾ ਹੀ ਲੱਗਦਾ ਆ। ਦੇਖੋ ਗੱਲ ਹੈਗੀ ਏਦਾਂ, ਚਲੋ ਖੈਰ ਕੋਈ ਨਹੀਂ, ਉਹ ਵੀ ਬੰਦੇ ਆ, ਅਸੀਂ ਉਹਨਾਂ ਦੀ ਵੀ ਬਹੁਤ ਕਦਰ ਕਰਦੇ ਆ, ਓਹੋ ਕਿਉਂਕਿ ਉਹਨਾਂ ਦੇ ਜ਼ਰੀਏ ਤੁਹਾਨੂੰ ਪਤਾ ਨਹੀਂ ਕਿੰਨਾ ਪੰਜਾਬ ਇੱਥੇ ਅਮੀਰ ਬਣਿਆ ਪਿਆ ਗ੍ਰੀਨ ਕਾਰਡ ਲੈ ਕੇ। ਅੱਛਾ, ਹਾਂਜੀ, ਸੋ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਅਸੀਂ ਵੀ ਇਸੇ ਤਰ੍ਹਾਂ ਹੀ ਅੱਗੇ ਤੋਂ ਵੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹੀਏ। ਅਸੀਂ ਇਸੇ ਤਰ੍ਹਾਂ ਹੀ ਤਰੱਕੀਆਂ ਕਰਦੇ ਰਹੀਏ। ਤਰੱਕੀਆਂ ਨਹੀਂ ਲਫ਼ਜ਼ ਤੇ ਵਰਤਣਾ ਆਪਣੇ ਵਾਸਤੇ, ਕਿਉਂ? ਕਿਉਂਕਿ ਬੇਟੇ ਤੇਰੇ ਵਰਗੇ ਬੰਦੇ ਦੀ ਤਰੱਕੀ ਨਹੀਂ ਹੁੰਦੀ। ਕੀ ਹੁੰਦਾ? ਪ੍ਰਮੋਸ਼ਨ ਦੀ ਜਗ੍ਹਾ ਡਿਮੋਸ਼ਨ ਹੁੰਦੀ ਹੈ। ਕਾਤੋਂ ਡਿਮੋਸ਼ਨ ਹੋਣੀ ਮੇਰੀ? ਵੈਸੇ ਹੀ ਆਪਣੇ ਕਾਰਨ ਇਦਾਂ ਦੇ ਹੈਗੇ ਕਈ। ਹਾਂ ਕੋਈ ਕਾਰਨ ਨਹੀਂ, ਕੋਈ ਲੈਣੀ ਦੇਣੀ ਨਹੀਂ। ਬੰਦਾ ਮੇਰੇ ਤੋਂ ਸੜਦਾ ਹੈ, ਮੇਰੇ ਟੈਲੈਂਟ ਤੋਂ ਸੜਦਾ। ਟੈਲੈਂਟ ਕਿੱਡਾ ਤੂੰ ਕੱਚ ਚੱਬਦੀ ਆ, ਜਾਂ ਮੌਤ ਕੇ ਕੂਏ ਦੇ ਵਿੱਚ ਮੋਟਰਸਾਈਕਲ ਚਲਾਉਂਦੀ ਬੱਟੀਆ ਟੈਲੈਂਟ ਵਾਲੇ। ਚਲੋ ਜੀ, ਇਸ ਤੋਂ ਪਹਿਲਾਂ ਕਿ ਮੇਰੇ ਟੈਲੈਂਟ ਤੇ ਹੋਰ ਤਵੇ ਲੱਗਣ, ਆਪਾਂ ਲੈਣੇ ਤੁਹਾਡੇ ਤੋਂ ਇਜਾਜ਼ਤ। ਦਿਓ ਇਜਾਜ਼ਤ ਮੈਨੂੰ ਰਮਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ। ਤੇ ਇਸੇ ਤਰ੍ਹਾਂ ਤੁਸੀਂ ਹੱਸਦੇ ਰਹੋ, ਮੁਸਕਰਾਉਂਦੇ ਰਹੋ, ਜਿਉਂਦੇ ਰਹੋ, ਵਾਸਤੇ ਰਹੋ ਤੇ ਸੁਣਦੇ ਰਹੋ ਜੀ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ USA।